ਕਿ ਅਸੀਂ ਸੈਂਟਰ ਦੇ ਵਿੱਚ ਜਿਹੜੇ ਸਿੱਖਾਂ ਦੇ ਨਾਲ ਧੱਕੇ ਹੋਏ ਨੇ ਜੋ ਏਜੰਸੀਆਂ ਮਿਲ ਕੇ ਕਰਦੇ ਉਹਦਾ ਇਨਸਾਫ ਲੈਣ ਦੇ ਵਿੱਚ ਲਈ ਹੀ ਅਸੀਂ ਮੈਦਾਨ ਦੇ ਵਿੱਚ ਆਏ। ਏਜੰਸੀਆਂ ਅੱਜ ਵੀ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਜਾ ਕੇ ਸਾਡੇ ਸਿੱਖਾਂ ਨੂੰ ਜਿਹੜੇ ਸਿੱਖੀ ਦੀ ਗੱਲ ਕਰਦੇ ਆ, ਜਿਹੜੇ ਗਰੀਬਾਂ ਦੀ ਗੱਲ ਕਰਦੇ ਆ, ਜਿਹੜੇ ਹਰੇਕ ਧਰਮ ਦੀ ਗੱਲ ਕਰਦੇ ਉਹਨੂੰ ਮਰਾਉਂਦੀਆਂ ਨੇ, ਅੱਜ ਵੀ ਮਰਾ ਰਹੀਆਂ ਨੇ। ਉਹਨਾਂ ਨੂੰ ਬਾਜ਼ ਆ ਦੇਣਾ ਚਾਹੀਦਾ ਹੈ। ਅਜਿਹੀਆਂ ਹਰਕਤਾਂ ਤੋਂ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਜਿਹੜਾ ਰਣਜੀਤ ਬਿੱਟੂ ਕਰਦਾ ਹੈ, ਉਹਦੇ ਬਾਪ ਨੇ ਤਾਂ, ਉਹਦੇ ਦਾਦੇ ਨੇ ਤਾਂ ਇੱਥੇ ਕੋਹ ਕੇ 10-10, 20-20 ਸਾਲ ਦੇ ਬੱਚੇ ਮਾਰੇ ਨੇ। ਉਹ ਅਸ਼ਾਂਤੀ ਫੈਲਾਉਣ ਵਾਲੇ ਤਾਂ ਇਹ ਲੋਕ ਨੇ। ਸਰਕਾਰੀ ਦਹਿਸ਼ਤਗਰਦੀ ਤਾਂ ਇਹਨਾਂ ਨੇ ਪੈਦਾ ਕੀਤੀ ਹੋਈ ਸੀ। ਸਾਡੇ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਇੱਕ ਵੀ ਕੇਸ ਨਹੀਂ ਅੱਜ ਤੱਕ ਪਿਆ। ਉਹਨਾਂ ਨੇ ਅਕਾਲ ਤਖਤ ਦੀ ਅਜ਼ਮਤ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਇੱਕ ਪਾਸੇ ਸੈਂਟਰ ਹੈ, ਇੱਕ ਪਾਸੇ ਪੰਜਾਬ ਦੇ ਲੋਕ ਹੈ। ਸੈਂਟਰ ਨਾਲ ਟੱਕਰ ਹੈ। ਸੈਂਟਰ ਦੇ ਵਿੱਚ ਚਾਹੇ ਕੋਈ ਬੀਜੇਪੀ ਰਹੇ, ਚਾਹੇ ਕਾਂਗਰਸ ਰਹੇ, ਚਾਹੇ ਅੱਜ ਦੀ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਉੱਥੇ ਦਿੱਲੀ ਦੇ ਵਿੱਚ ਕੰਮ ਕਰਦੀ ਹੈ। ਭਾਈ ਸਾਡੇ ਦਵਿੰਦਰਪਾਲ ਭੁੱਲਰ ਵਰਗਿਆਂ ਦਾ ਬਿਲਕੁਲ ਉਹਨੂੰ ਰਿਹਾ ਕਰਨ ਦੇ ਆਰਡਰ ਨਹੀਂ ਕਰ ਰਹੀ। ਡਿਬਰੂਗੜ੍ਹ ਦੇ ਵਿੱਚ ਅਮਰਤਪਾਲ ਸਿੰਘ ਨੂੰ ਭੇਜਣ ਦਾ ਇਹਨਾਂ ਨੇ ਮਿਲ ਕੇ ਕੀਤਾ ਸੈਂਟਰ ਦੇ ਨਾਲ। ਇਹ ਬਿਲਕੁਲ ਧੱਕੇ ਕਰਦੇ ਆ। ਇਹ ਤਾਂ ਬਿਲਕੁਲ ਇਨਸਾਫ ਪਸੰਦ ਕੌਮ ਹੈ। ਸਾਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ। ਕੋਟਲਾ ਸਾਹਿਬ, ਇੱਕ ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਜਿਹੜੇ ਮੁੱਦਿਆਂ ਨੂੰ ਜਾਂ ਪੰਜਾਬ ਦੇ ਹੋਣ, ਪੰਥ ਦੇ ਮੁੱਦਿਆਂ ਨੂੰ ਟੱਚ ਕਰਕੇ ਸਰਦਾਰ ਮਾਨ ਚੱਲਦੇ ਨੇ, ਤਾਂ ਉਹਨਾਂ ਮੁੱਦਿਆਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋਇਆ ਸੀ ਇਸੇ ਮੁੱਦਿਆਂ ਦੇ ਉੱਪਰ, ਪਰ ਉਹ ਵੈਕੂਮ ਨਜ਼ਰ ਕਿਉਂ ਆਉਂਦਾ ਹੈ? ਉਹਨਾਂ ਮੁੱਦਿਆਂ ਨੂੰ ਸਪੇਸ ਕਿਉਂ ਦਿੱਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ? ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਬਿਲਕੁਲ ਕੈਂਸਲ ਕਰਤਾ। ਮੋਗਾ ਕਾਨਫਰੰਸ ਕਰਕੇ ਉਹਨਾਂ ਨੇ ਖਤਮ ਕਰਤੇ ਸਾਰੇ ਅਨੰਦਪੁਰ ਸਾਹਿਬ ਦੇ ਮਤੇ। ਹੋਰੇ ਪਾਰਟੀਆਂ ਲੋਕਾਂ ਨਾਲ, ਪੰਜਾਬੀ ਪਾਰਟੀ, ਫਲਾਣਾ ਪਾਰਟੀ ਕਰਕੇ ਉਹ ਲੋਕਾਂ ਨੂੰ ਸੱਤਾ ਦੇ ਵਿੱਚ ਆ ਕੇ ਉਹਨਾਂ ਨੇ ਬੀਜੇਪੀ ਦਾ ਬੋਲਬਾਲਾ ਪੰਜਾਬ 'ਚ ਕੀਤਾ। ਜਿਨ੍ਹਾਂ ਨੇ 850 ਕਿਸਾਨ ਤਾਂ ਹੁਣੇ ਸ਼ਹੀਦ ਕਰਤੇ। ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਦੇ ਨਾਲ ਹੋ ਕੇ ਕਰਾਇਆ ਸੀ। ਇਸ ਕਰਕੇ ਬਾਦਲ ਦਲ ਨੇ ਜਿੰਨਾ ਸਾਡਾ ਨੁਕਸਾਨ ਕੀਤਾ, ਇੰਨਾ ਹੋਰ ਪਾਰਟੀ ਕੋਈ ਕਰ ਨਹੀਂ ਸਕਦੀ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਲੈਕਸ਼ਨ ਦਾ ਦੌਰ ਹੈ। ਇਸੇ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਲਖਵੀਰ ਸਿੰਘ ਕੋਟਲਾ ਸਾਡੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿੱਥੇ ਸਿਆਸੀ ਧਿਰਾਂ ਦੇ ਵੱਡੇ ਰਾਜਨੇਤਾਵਾਂ ਨੇ ਆਪਣੇ ਉਮੀਦਵਾਰਾਂ ਨੂੰ ਜਾਂ ਆਪਣੀ ਪਾਰਟੀ ਦੇ ਕੇਡਰ ਨੂੰ ਵੱਖ-ਵੱਖ ਹਲਕਿਆਂ ਦੇ ਵਿੱਚ ਉਤਾਰਿਆ ਹੋਇਆ, ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਆਈਡੀਓਲੋਜੀ ਕਿਸ ਤਰੀਕੇ ਦੀ ਹੈ, ਕਿਸ ਤਰੀਕੇ ਦਾ ਮੁਕਾਬਲਾ ਕਿਹੜੀ ਧਿਰ ਦੇ ਨਾਲ ਜਾਪਦਾ ਹੈ? ਗੱਲਬਾਤ ਕਰਦੇ ਹਾਂ। ਲਖਵੀਰ ਸਿੰਘ ਕੋਟਲਾ ਸਾਡੇ ਨਾਲ ਹਾਜ਼ਰ ਨੇ। ਸਵਾਗਤ ਹੈ ਸਭ ਤੋਂ ਪਹਿਲਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਲਾ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਵੇਂ ਵੱਖ-ਵੱਖ ਸਿਆਸੀ ਧਿਰਾਂ ਦੇ ਵੱਡੇ ਕੇਡਰਾਂ ਨੂੰ ਦੇਖਿਆ ਜਾਵੇ, ਜਿਹੜੀਆਂ ਲੰਬੇ ਸਮੇਂ ਤੋਂ ਚੋਣ ਮੈਦਾਨ ਦੇ ਵਿੱਚ ਆ ਕੇ ਨਿਤਰਦੀਆਂ ਨਜ਼ਰ ਆਉਂਦੀਆਂ ਨੇ, ਉਹਨਾਂ ਦੇ ਕੋਲੇ ਬਹੁਤ ਸਾਰਾ ਸਰਮਾਇਆ ਨਜ਼ਰ ਆਉਂਦਾ ਹੈ। ਵੱਖ-ਵੱਖ ਤਰੀਕਿਆਂ ਦੇ ਨਾਲ ਇਲੈਕਸ਼ਨ ਲੜ ਕੇ ਤੇ ਕਿਤੇ ਨਾ ਕਿਤੇ ਜਿੱਤ ਵੀ ਪ੍ਰਾਪਤ ਕੀਤੀ ਜਾਂਦੀ ਹੈ। ਕੀ ਲੱਗਦਾ ਹੈ ਕਿ ਤੁਸੀਂ ਕਿਹੜੀ ਚੀਜ਼ ਦੇ ਮੱਦੇਨਜ਼ਰ ਜਾਂ ਤੁਹਾਡੀ ਪਾਰਟੀ ਨੇ ਕਿਹੜੀ ਚੀਜ਼ ਦੇ ਮੱਦੇਨਜ਼ਰ ਤੁਹਾਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਿਆ? ਹਾਂਜੀ, ਜੋ ਪਾਰਟੀ ਨੇ ਸਾਨੂੰ ਉਮੀਦਵਾਰ ਐਲਾਨੇ ਆ, ਉਹਨਾਂ ਨੂੰ ਪਤਾ ਸੀ ਕਿ ਇਹ ਦ੍ਰਿੜ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਰੱਖਣ ਵਾਲੇ ਜੋ ਸਾਡਾ ਲਖਵੀਰ ਸਿੰਘ ਹੈ ਕੈਂਡੀਡੇਟ ਹੈ, ਇਹ ਕਿਸੇ ਮੂਹਰੇ ਦਬੂਗਾ ਨਹੀਂ, ਝੁਕੂਗਾ ਨਹੀਂ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਪਾਰਟੀ ਦੇ ਲਈ ਕੰਮ ਕੀਤਾ, ਕੰਮ ਕਰਦੇ ਆਏ ਹਾਂ। ਇਹ ਕੋਈ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਮੂਹਰੇ ਕੋਈ ਕਰੋੜਾਂ ਰੁਪਇਆ ਕਮਾ ਕੇ ਜਿਹੜਾ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਨਾਲ ਕਮਾਇਆ ਹੋਇਆ ਹੁੰਦਾ, ਉਹ ਇੰਨੇ ਪੈਸੇ ਵਾਲੇ ਲੋਕ ਸਾਡੇ ਮੁਕਾਬਲੇ 'ਚ ਖੜੇ ਨੇ ਜੋ ਚੰਡੀਗੜ੍ਹ ਦੀ ਮੈਂਬਰ ਪਾਰਲੀਮੈਂਟ ਸੀਟ ਦੇ ਉੱਤੇ। ਅਸੀਂ ਤਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲ ਪੈਂਦੇ। ਜਿਹੜਾ ਵੀ ਕੰਮ ਕਾਰਜ ਹੁੰਦਾ ਤੋ ਸਾਡੇ ਨਾਲ ਸੰਗਤਾਂ ਦਾ ਸਹਿਯੋਗ ਹੁੰਦਾ, ਸਾਡੇ ਨਾਲ ਸਾਡੇ ਗਰੀਬ ਵਰਗ, ਅਸੀਂ ਵੀ ਗਰੀਬ ਪਰਿਵਾਰਾਂ ਵਿੱਚੋਂ ਆ, ਉਹਨਾਂ ਨੂੰ ਨਾਲ ਲੈ ਕੇ ਚੱਲ ਪੀਦਾ। ਇਹ ਚੋਈ ਅਸੀਂ ਨਾ ਬਹੁਤਾ ਖਰਚਾ ਕਰਦੇ ਆ ਇਲੈਕਸ਼ਨਾਂ ਦੇ ਉੱਤੇ। ਅਸੀਂ ਮਿਹਨਤ ਕਰ ਸਕਦੇ ਹਾਂ, ਚਾਹੇ ਸਾਨੂੰ ਸਾਰੀ ਚੰਡੀਗੜ੍ਹ ਦੇ ਵਿੱਚ ਪੈਦਲ ਚੱਲਣਾ ਪਵੇ, ਚਾਹੇ ਗੱਡੀ ਤੇ ਚੱਲਣਾ ਪਵੇ, ਚਾਹੇ ਕਿਸੇ ਸਾਡੇ ਸਾਥੀ ਦੀ ਕਾਰ ਗੱਡੀ ਹੋਵੇ ਅਸੀਂ ਉਹਦੇ ਚੜ੍ਹ ਜਾਂਦੇ ਆ, ਚਾਹੇ ਕੋਈ ਰਿਕਸ਼ਾ ਆ ਜਾਵੇ। ਅਸੀਂ ਤਾਂ ਲਗਾਤਾਰ ਇਸ ਚੀਜ਼ ਦੇ ਵਿੱਚ ਲੱਗੇ ਹੋਏ ਆ ਕਿ ਜਿਨ੍ਹਾਂ ਸਰਕਾਰਾਂ ਨੇ ਇਹਨੇ ਜ਼ੁਲਮ ਕੀਤੇ ਹੈ, ਤਸ਼ੱਦਦ ਕੀਤੇ ਹੈ, ਪਿਛਲੇ ਸਮੇਂ ਦੇ ਵਿੱਚ ਵਾਅਦਾ ਖਿਲਾਫੀ ਕੀਤੀ ਹੈ, ਜੋ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਵਾਅਦੇ ਕੀਤੇ ਸੀ, ਸਾਡੇ ਪੰਜਾਬੀਆਂ ਨੂੰ ਇੱਥੋਂ ਉਜਾੜਿਆ ਸੀ। ਪਹਿਲਾਂ ਵਾਅਦਾ ਕੀਤਾ ਸੀ 60-40 ਦਾ ਰੇਸ਼ੋ, ਪਰ ਸਾਨੂੰ ਬਿਲਕੁਲ ਉੱਥੋਂ ਬੰਦ ਕਰਤਾ। ਕੋਈ 40 ਨਹੀਂ, ਕੋਈ 60 ਨਹੀਂ, ਸਾਨੂੰ ਬਿਲਕੁਲ 1-2% ਤੇ ਵੀ ਘੱਟ ਕਰਤਾ ਸਾਨੂੰ। ਤੁਸੀਂ ਪੰਥਕ ਪੋਲਿਟਿਕਸ ਦਾ ਹਿੱਸਾ ਮੰਨੇ ਜਾਂਦੇ ਹੋ, ਕੀ ਲੱਗਦਾ ਕਿ ਪੰਥਕ ਪੋਲਿਟਿਕਸ ਦੇ ਨਜ਼ਰੀਏ ਤੋਂ ਇਸ ਤਰ੍ਹਾਂ ਦੇ ਕਿਹੜੇ ਮੁੱਦੇ ਆ ਜਿਹੜੇ ਚੰਡੀਗੜ੍ਹ ਦੇ ਇਲੈਕਸ਼ਨ ਦੇ ਵਿੱਚ ਲੈ ਕੇ ਆਏ ਹੋ ਤੁਸੀਂ?
ਸਭ ਤੋਂ ਪਹਿਲੀ ਗੱਲ ਹੈ ਜੀ, ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਬਿਨਾਂ ਕਸੂਰ ਤੋਂ ਇਹਨਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ। ਉਹਨਾਂ ਨੂੰ ਜਿਤਾਉਣ ਦੀ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ। ਪਾਰਟੀ ਦੇ ਉਮੀਦਵਾਰ ਜਿੰਨੇ ਬਾਲਟੀ ਚੋਣ ਨਿਸ਼ਾਨ ਤੇ ਲੜ ਰਹੇ ਨੇ, ਸਾਰਿਆਂ ਨੂੰ ਜਿਤਾਉਣ ਦੀ ਅਸੀਂ ਅਪੀਲ ਕਰਦੇ ਹਾਂ ਕਿ ਅਸੀਂ ਸੈਂਟਰ ਦੇ ਵਿੱਚ ਜਿਹੜੇ ਸਿੱਖਾਂ ਦੇ ਨਾਲ ਧੱਕੇ ਹੋਏ ਨੇ, ਜਿਸ ਤਰ੍ਹਾਂ ਸਾਡੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਸ਼ਹੀਦ ਕੀਤਾ ਸੀ ਇਹਨਾਂ ਨੇ, ਉਹਦਾ ਇਨਸਾਫ ਲੈਣ ਲਈ ਉਦੋਂ ਵੀ ਆਵਾਜ਼ ਉਠਾਈ ਸੀ। ਫਿਰ ਅੱਜ ਦੇ ਸਮੇਂ ਦੇ ਵਿੱਚ ਸਾਡਾ ਦੀਪ ਸਿੱਧੂ ਮੂਸੇਵਾਲਾ ਤੇ ਭਾਈ ਨਿੱਜਰ, ਭਾਈ ਖੰਡਾ, ਭਾਈ ਪੰਜਵੜ, ਇਹਨਾਂ ਲੋਕਾਂ ਨੇ, ਇਹਨਾਂ ਏਜੰਸੀਆਂ ਨੇ ਆਪਣੇ ਪਹਾੜੇ ਦੇ ਕਾਤਲਾਂ ਤੋਂ ਗੋਲੀਆਂ ਮਰਵਾ ਕੇ ਮਾਰੇ ਨੇ। ਇਹਨਾਂ ਸਭ ਦਾ ਇਨਸਾਫ ਲੈਣ ਦੇ ਲਈ ਜੋ ਸਾਡੇ ਸਿੱਖਾਂ ਨਾਲ ਪਿਛਲੇ ਸਮੇਂ ਦੇ ਵਿੱਚ ਧੱਕੇ ਹੋਏ ਹੈ, ਸਾਡੇ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ, ਇਹਨਾਂ ਲੋਕਾਂ ਨੇ, ਸੈਣੀ ਵਰਗਿਆਂ ਨੇ, KPS ਗਿੱਲ ਵਰਗਿਆਂ ਨੇ ਸ਼ਹੀਦ ਕੀਤਾ ਤੇ ਕਰਵਾਇਆ, ਉਹ ਸਾਰੇ ਦਾ ਜੋ ਸਾਡੇ ਨਾਲ ਧੱਕੇ ਹੁੰਦੇ ਆ ਰਹੇ ਹੈ, ਜੋ ਏਜੰਸੀਆਂ ਮਿਲ ਕੇ ਕਰਦੀਆਂ, ਉਹਦਾ ਇਨਸਾਫ ਲੈਣ ਦੇ ਵਿੱਚ ਲਈ ਹੀ ਅਸੀਂ ਮੈਦਾਨ ਦੇ ਵਿੱਚ ਆਏ। ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਸੰਗਰੂਰ ਹਲਕੇ ਤੋਂ ਜਿੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਚੋਣ ਅਖਾੜੇ ਦੇ ਵਿੱਚ ਨੇ, ਤੇ ਉੱਥੇ ਦੂਜੇ ਪਾਸੇ ਕਾਂਗਰਸ ਤੋਂ ਸੁਖਪਾਲ ਸਿੰਘ ਖਹਿਰਾ ਨੇ, ਤੇ ਸਿੱਧੂ ਮੂਸੇਵਾਲੇ ਦਾ ਤੁਸੀਂ ਜ਼ਿਕਰ ਕੀਤਾ ਹੈ, ਤੇ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਸਮਰਥਨ ਕਰਦੇ ਨਜ਼ਰ ਆਉਂਦੇ। ਇਸ तमाम ਸਾਰੀਆਂ ਚੀਜ਼ਾਂ ਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ? ਹਾਂਜੀ, ਬਾਪੂ ਬਲਕੌਰ ਸਿੰਘ ਨੇ ਜਿਹੜੇ ਭਾਈ ਸਿੱਧੂ ਮੂਸੇਵਾਲੇ ਦੇ ਪਿਤਾ ਜੀ, ਉਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਰਹੀ ਹੋਊਗੀ। ਉਦੋਂ ਵੀ ਅਸੀਂ ਸੁਣਿਆ ਸੀ ਕਿ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੇ ਜ਼ੋਰ ਪਾ ਕੇ ਉੱਥੋਂ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਾਤੀ ਸੀ। ਉਹਦਾ ਉਹਨੇ ਦੁੱਖ ਵੀ ਬਣਾਇਆ। ਉਹਦੇ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਗੱਲ ਕੀਤੀ ਫੋਨ ਦੇ ਉੱਤੇ, ਵੀਡੀਓ ਵਾਇਰਲ ਹੋਈ, ਸਾਰੀ ਪ੍ਰੈਸ ਨੇ ਦੇਖੀ ਕਿ ਬਾਪੂ ਮੈਂ ਤੇਰੀ ਇਲੈਕਸ਼ਨ ਦੇ ਵਿੱਚ ਪਿੰਡ ਜਾ ਕੇ ਪ੍ਰਚਾਰ ਕਰੂੰਗਾ। ਤੇ ਉਹ ਤੋਂ ਪਹਿਲਾਂ ਜਦੋਂ ਏਜੰਸੀਆਂ ਨੇ ਦੇਖਿਆ ਕਿ ਇਹਦੇ ਲੱਖਾਂ ਕਰੋੜਾਂ ਫਾਲੋਅਰ ਨੇ, ਇਹ ਲੋਕ ਸਰਦਾਰ ਮਾਨ ਨੂੰ ਆਪਣੀ ਪਾਵਰ ਵਰਤਣ ਦੀ ਵੋਟ ਦੇ ਰਾਹੀਂ ਇਹ ਵੋਟਾਂ ਪਾ ਕੇ ਜਿਤਾਉਣਗੇ, ਇਸ ਕਰਕੇ ਉਹਨਾਂ ਲੋਕਾਂ ਨੇ, ਏਜੰਸੀਆਂ ਨੇ ਉਹਨੂੰ ਕਤਲ ਕਰਵਾਤਾ। ਹੁਣ ਆਪ ਜੀ ਸਾਰੇ ਸੂਝਵਾਨ ਸਮਝਦਾਰ ਹੋ, ਚੰਡੀਗੜ੍ਹ ਦਾ ਕੱਲਾ ਬੰਦਾ ਪੜ੍ਹਿਆ ਲਿਖਿਆ ਹੈ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਪਹਿਲਾਂ ਤਾਂ ਉਹਦੀ ਸਿਕਿਉਰਿਟੀ ਸਿੱਧੂ ਮੂਸੇਵਾਲੇ ਦੀ ਘੱਟ ਕਰਤੀ, ਫਿਰ ਉਹਨੂੰ ਜਨਤਕ ਕਰਨਾ, ਫਿਰ ਕਿੱਥੋਂ ਜਿਹੜੇ ਕਾਤਲ ਸੀਗੇ ਉਹ ਕਿੰਨਾ ਭਿਆਨਕ ਅਸਲਾ AK-47 ਵਰਗੇ ਲੈ ਕੇ ਕਿਵੇਂ ਪੰਜਾਬ 'ਚ ਐਂਟਰ ਹੋਏ, ਫਿਰ ਉਹਦਾ ਕਤਲ ਕਰਨ ਤੋਂ ਬਾਅਦ ਕਿਵੇਂ ਸੇਫ ਨਿਕਲ ਗਏ। ਇਹ ਮੁੱਦਾ ਸਰਕਾਰਾਂ ਦੀ ਸਹਿ ਤੋਂ ਬਿਨਾਂ ਕਿਵੇਂ ਉਹਦਾ ਕਤਲ ਹੋ ਗਿਆ, ਹੋ ਨਹੀਂ ਸੀ ਸਕਦਾ। ਏਜੰਸੀਆਂ ਅੱਜ ਵੀ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਜਾ ਕੇ ਸਾਡੇ ਸਿੱਖਾਂ ਨੂੰ, ਜਿਹੜੇ ਸਿੱਖੀ ਦੀ ਗੱਲ ਕਰਦੇ ਆ, ਜਿਹੜੇ ਗਰੀਬਾਂ ਦੀ ਗੱਲ ਕਰਦੇ ਆ, ਜਿਹੜੇ ਹਰੇਕ ਧਰਮ ਦੀ ਗੱਲ ਕਰਦੇ, ਉਹਨੂੰ ਮਰਾਉਂਦੀਆਂ ਨੇ, ਅੱਜ ਵੀ ਮਰਾ ਰਹੀਆਂ ਨੇ। ਉਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ ਹੈ ਅਜਿਹੀਆਂ ਹਰਕਤਾਂ ਤੋਂ, ਕਿਉਂਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਇਹਨਾਂ ਨੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ। ਤੁਸੀਂ ਭਾਈ ਅਮਰਤਪਾਲ ਸਿੰਘ ਦੀ ਗੱਲ ਕੀਤੀ ਹੈ, ਤਾਂ ਅਮਰਤਪਾਲ ਸਿੰਘ ਬਾਰੇ ਇੱਕ ਵਿਵਾਦਤ ਕਾਂਗਰਸ ਦੇ ਚਿਹਰਾ ਰਹੇ ਨੇ ਜੋ ਅੱਜਕੱਲ BJP ਦੇ ਵਿੱਚ ਨੇ, ਰਵਨੀਤ ਬਿੱਟੂ। ਉਹ ਕਹਿੰਦੇ ਨੇ ਜੇ ਅਮਰਤਪਾਲ ਸਿੰਘ MP ਬਣ ਜਾਂਦੇ ਨੇ ਤੇ ਉਹ ਜਿਹੜਾ ਇੱਕ ਪੰਜਾਬ ਨੂੰ ਉਹਨਾਂ ਰਸਤਿਆਂ ਦੇ ਵਿੱਚ ਲੈ ਕੇ ਜਾਣਗੇ ਜਿਹੜੇ ਰਸਤਿਆਂ ਦੇ ਵਿੱਚ ਪੰਜਾਬ ਪਹਿਲਾਂ ਰਿਹਾ ਹੈ। ਬਿਲਕੁਲ ਜੀ, ਅੰਮ੍ਰਿਤ ਛਕਾਉਣਾ, ਕਿਸੇ ਨੂੰ ਨਸ਼ਿਆਂ ਤੋਂ ਬੰਦ ਕਰਾਉਣਾ, ਇਹ ਕੋਈ ਗਲਤ ਕੰਮ ਤਾਂ ਹੈ ਨਹੀਂ ਸੀ। ਇਹਨਾਂ ਨੇ ਬਿਲਕੁਲ ਇਹ ਗਲਤ ਕੀਤਾ। ਸਰਕਾਰਾਂ ਨੇ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਜਿਹੜਾ ਰਵਨੀਤ ਬਿੱਟੂ ਕਰਦਾ ਹੈ, ਉਹਦੇ ਬਾਪ ਨੇ ਤਾਂ, ਉਹਦੇ ਦਾਦੇ ਨੇ ਤਾਂ ਇੱਥੇ ਕੋਹ ਕੇ 10-10, 20-20 ਸਾਲ ਦੇ ਬੱਚੇ ਮਾਰੇ ਨੇ। ਉਹ ਅਸ਼ਾਂਤੀ ਫੈਲਾਉਣ ਵਾਲੇ ਤਾਂ ਇਹ ਲੋਕ ਨੇ, ਸਰਕਾਰੀ ਦਹਿਸ਼ਤਗਰਦੀ ਤਾਂ ਇਹਨਾਂ ਨੇ ਪੈਦਾ ਕੀਤੀ ਹੋਈ ਸੀ। ਸਾਡੇ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਇੱਕ ਵੀ ਕੇਸ ਨਹੀਂ ਅੱਜ ਤੱਕ ਪਿਆ। ਉਹਨਾਂ ਨੇ ਅਕਾਲ ਤਖਤ ਦੀ ਅਜ਼ਮਤ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਸਾਡੇ ਤਾਂ ਜਿਹੜੇ ਸਿੱਖ ਧਰਮ ਮੰਨਣ ਵਾਲੇ ਹੋ ਗਏ, ਗਰੀਬਾਂ ਦੇ ਹੱਕ 'ਚ ਖੜਨ ਵਾਲੇ ਹੋ ਗਏ, ਇਹ ਤਾਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਮੰਨਣਗੇ। ਚਾਹੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਦਾ ਰਿਹਾ, ਹਰੇਕ ਧਰਮ, ਹਰੇਕ ਮਜ਼ਹਬ ਖੁਸ਼ ਸੀਗਾ ਉੱਥੇ। ਅਸੀਂ ਤਾਂ ਉਹੋ ਜਿਹਾ ਰਾਜ ਚਾਹੁੰਦੇ ਹਾਂ। ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਪੰਥ ਦੀ ਰਾਜਨੀਤੀ ਉਭਰਨ ਵਾਲੇ ਨੌਜਵਾਨ। ਇੱਕ ਪਾਸੇ ਸੈਂਟਰ ਹੈ, ਇੱਕ ਪਾਸੇ ਪੰਜਾਬ ਦੇ ਲੋਕ ਹੈ। ਸੈਂਟਰ ਨਾਲ ਟੱਕਰ ਹੈ। ਸੈਂਟਰ ਦੇ ਵਿੱਚ ਚਾਹੇ ਕੋਈ BJP ਰਹੇ, ਚਾਹੇ ਕਾਂਗਰਸ ਰਹੇ, ਚਾਹੇ ਅੱਜ ਦੀ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਉੱਥੇ ਦਿੱਲੀ ਦੇ ਵਿੱਚ ਕੰਮ ਕਰਦੀ ਹੈ। ਭਾਈ ਸਾਡੇ ਦਵਿੰਦਰਪਾਲ ਭੁੱਲਰ ਵਰਗਿਆਂ ਦਾ ਬਿਲਕੁਲ ਉਹਨੂੰ ਰਿਹਾ ਕਰਨ ਦੇ ਆਰਡਰ ਨਹੀਂ ਕਰ ਰਹੀ। ਡਿਬਰੂਗੜ੍ਹ ਦੇ ਵਿੱਚ ਅਮਰਤਪਾਲ ਸਿੰਘ ਨੂੰ ਭੇਜਣ ਦਾ ਇਹਨਾਂ ਨੇ ਮਿਲ ਕੇ ਕੀਤਾ ਸੈਂਟਰ ਦੇ ਨਾਲ। ਇਹ ਬਿਲਕੁਲ ਇਹ ਧੱਕੇ ਕਰਦੇ ਆ।
ਇਹ ਤਾਂ ਬਿਲਕੁਲ ਇਨਸਾਫ ਪਸੰਦ ਕੌਮ ਹੈ, ਸਾਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ। ਕੋਟਲਾ ਸਾਹਿਬ ਇੱਕ ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਜਿਹੜੇ ਮੁੱਦਿਆਂ ਨੂੰ ਜਾਂ ਪੰਜਾਬ ਦੇ ਹੋਣ ਪੰਥ ਦੇ ਮੁੱਦਿਆਂ ਨੂੰ ਟੱਚ ਕਰਕੇ ਸਰਦਾਰ ਮਾਨ ਚੱਲਦੇ ਨੇ, ਤਾਂ ਉਹਨਾਂ ਮੁੱਦਿਆਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋਇਆ ਸੀ ਇਸੇ ਮੁੱਦਿਆਂ ਦੇ ਉੱਪਰ, ਪਰ ਉਹ ਵੈਕੂਮ ਨਜ਼ਰ ਕਿਉਂ ਆਉਂਦਾ ਹੈ? ਉਹਨਾਂ ਮੁੱਦਿਆਂ ਨੂੰ ਸਪੇਸ ਕਿਉਂ ਦਿੱਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ? ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਬਿਲਕੁਲ ਕੈਂਸਲ ਕਰਤਾ, ਮੋਗਾ ਕਾਨਫਰੰਸ ਕਰਕੇ ਉਹਨਾਂ ਨੇ ਖਤਮ ਕਰਤੇ ਸਾਰੇ ਅਨੰਦਪੁਰ ਸਾਹਿਬ ਦੇ ਮਤੇ। ਹੋਰੇ ਪਾਰਟੀ ਆ ਲੋਕਾਂ ਨਾਲ, ਪੰਜਾਬੀ ਪਾਰਟੀ ਫਲਾਣਾ ਪਾਰਟੀ ਕਰਕੇ ਉਹ ਲੋਕਾਂ ਨੂੰ ਸੱਤਾ ਦੇ ਵਿੱਚ ਆ ਕੇ ਉਹਨਾਂ ਨੇ ਬੀਜੇਪੀ ਦਾ ਬੋਲਬਾਲਾ ਪੰਜਾਬ 'ਚ ਕੀਤਾ, ਜਿਨ੍ਹਾਂ ਨੇ 850 ਕਿਸਾਨ ਤਾਂ ਹੁਣੇ ਸ਼ਹੀਦ ਕਰਤੇ। ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਦੇ ਨਾਲ ਹੋ ਕੇ ਕਰਾਇਆ ਸੀ। ਇਸ ਕਰਕੇ ਬਾਦਲ ਦਲ ਨੇ ਜਿੰਨਾ ਸਾਡਾ ਨੁਕਸਾਨ ਕੀਤਾ, ਇੰਨਾ ਹੋਰ ਪਾਰਟੀ ਕੋਈ ਕਰ ਨਹੀਂ ਸਕਦੀ। ਮੈਸੇਜ ਕੀ ਹੈ ਤੁਹਾਡੇ ਵੱਲੋਂ, ਖਾਸ ਕਰ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਵਰਕਰ ਸਾਹਿਬਾਨ ਦੇ ਜਾਂ ਜਿਹੜੇ ਉਹਨਾਂ ਦੇ ਨਾਲ ਸਨੇਹ ਰੱਖਦੇ ਨੇ ਕਿਤੇ ਨਾ ਕਿਤੇ, ਉਹਨਾਂ ਦੇ ਲਈ ਮੈਸੇਜ ਤੁਹਾਡੇ ਵੱਲੋਂ ਕੀ ਜਾ ਰਹੀ ਹੈ? ਸਾਡੇ ਵੱਲੋਂ ਤਾਂ ਜੀ ਮੈਸੇਜ ਹੈ ਵੀ ਸਾਰੇ ਕੈਂਡੀਡੇਟਾਂ ਨੂੰ, ਅਕਾਲੀ ਦਲ ਅੰਮ੍ਰਿਤਸਰ ਦਿਆਂ ਨੂੰ, ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਵੇ, ਤਾਂ ਕਿ ਆਪਾਂ ਇਨਸਾਫ ਦੀ ਗੱਲ ਕਰ ਸਕੀਏ। ਚੰਗੇ ਚੰਗੇ ਜਿਹੜੇ ਧੱਕੇ ਹੋਏ ਨੇ ਇਹਨਾਂ ਨੇ, ਉਸ ਨੂੰ ਵਧੀਆ ਤਰੀਕੇ ਨਾਲ ਆਪਾਂ ਇਨਸਾਫ ਲੈ ਸਕੀਏ। ਹਾਂਜੀ, ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੰਡੀਗੜ੍ਹ ਤੋਂ ਉਮੀਦਵਾਰ ਲਖਵੀਰ ਸਿੰਘ ਕੋਟਲਾ ਦੇ ਨਾਲ ਗੱਲਬਾਤ ਕੀਤੀ ਹੈ। ਭਵਿੱਖ ਦੇ ਵਿੱਚ ਵੀ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।